ਉਸਤਾਦ ਅੱਲਾ ਰੱਖੇ ਖਾਂ। ਮੈਨੂੰ ਉਸਤਾਦ ਅੱਲਾ ਰੱਖੇ ਦਾ ਤਬਲਾ ਫੀਤੇ ਬੰਦ ਕਰਨ ਦਾ ਢੋਅ ਘੱਟ ਹੀ ਲੱਗਾ। ਉਹਨਾਂ ਦੀ ਕਾਰਾਗਰੀ ਬਹੁਤ ਮਾਣਨਯੋਗ ਹੁੰਦੀ ਹੈ। ਜਦੋਂ ਕਿਸੇ ਮਹਿਫਲ ਵਿੱਚ ਸੰਗਤ ਕਰਨ ਆਉਂਦੇ ਨੇ ਤਾਂ ਉਸ ਮਹਿਫਲ ਨੂੰ ਪਾਉਣ ਤੋਂ ਹੀ ਚਾਰ ਚੰਨ ਲੱਗ ਜਾਂਦੇ। ਹਰ ਸੁਣਨਹਾਰ ਦਾ ਮਨ ਚਸ ਬਿੰਨਾ ਹੋ ਜਾਂਦਾ ਹੈ। ਉਸਤਾਦ ਅੱਲਾ ਰੱਖੇ ਦੀ ਸੰਗਤ ਦੇ ਇਸ ਗੁਣ ਪਾਰੋਂ ਹੀ ਪੰਡਤ ਰਵੀ ਸ਼ੰਕਰ ਉਹਨਾਂ ਨੂੰ ਵਿਦੇਸ਼ੀ ਦੌਰਿਆਂ 'ਤੇ ਆਪਣੇ ਨਾਲ ਲੈ ਗਏ। ਉਹਨਾਂ ਨੇ ਲਹਿੰਦੇ ਦੇਸ਼ਾਂ ਦੇ ਲੋਕਾਂ ਨੂੰ ਉਸਤਾਦ ਅੱਲਾ ਰੱਖੇ ਦੀ ਕਲਾ ਦਾ ਭਰਪੂਰ ਜਾਣੂ ਕਰਵਾਇਆ। ਅੱਲਾ ਰੱਖੇ ਦੀ ਜੰਮਣ ਭਾਵੇਂ ਜੰਮੂ ਹੈ। ਆਪਣੇ ਟਾਬਰੀ ਵਿੱਚੋਂ ਉਹ ਇਕੱਲੇ ਹੀ ਨੇ ਜਿਹੜੇ ਤਬਲੇ ਵੱਲ ਆਏ। 20 ਵਰ੍ਹਿਆਂ ਦੇ ਸਨ ਜਦੋਂ ਉਹਨਾਂ ਨੇ ਆਲ ਇੰਡੀਆ ਰੇਡੀਓ ਦੇ ਲਾਹੌਰ ਸਟੇਸ਼ਨ 'ਤੇ ਨੌਕਰੀ ਕਰ ਲਈ। ਨੌਕਰੀ ਤੋਂ 6 ਵਰ੍ਹਿਆਂ ਮਗਰੋਂ ਉਹ ਦਿੱਲੀ ਅਤੇ ਫਿਰ ਇੱਥੋਂ 1936 'ਚ ਬੰਬਈ ਪਹੁੰਚੇ। ਉਹਨਾਂ ਨੇ AR ਕੁਰੈਸ਼ੀ ਦੇ ਨਾਂ ਤੋਂ ਢੇਰ ਸਾਰੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਦਾ ਸੰਗੀਤ ਜੋੜਿਆ, ਪਰ ਤਬਲੇ ਨਾਲ ਉਹਨਾਂ ਦਾ ਇਸ਼ਕ ਸਦਾ ਹੀ ਮੋਹਰਲੀ ਕਿੱਲੀ ਰਿਹਾ। ਉਹ ਜਦੋਂ ਵੀ ਕਿਸੇ ਗਵਈਏ ਜਾਂ ਵਜਵਈਏ ਨਾਲ ਸੰਗਤ ਕਰਨ ਬੈਠਦੇ ਤਾਂ ਆਪਣਾ ਸੰਗਤੀਆ ਹੋਮਣ ਚੇਤੇ ਰੱਖਦੇ ਨੇ। ਉਹ ਜਦੋਂ ਵੀ ਕਿਸੇ ਗਵਈਏ ਜਾਂ ਵਜਵਈਏ ਨਾਲ ਸੰਗਤ ਕਰਨ ਬੈਠਦੇ ਨੇ ਤਾਂ ਆਪਣਾ ਸੰਗਤੀਆ ਹੋਮਣ ਚੇਤੇ ਰੱਖਦੇ ਨੇ। ਕਦੀ ਆਪਣੇ ਮੋਹਰਲੇ ਕਲਾਕਾਰ ਤੋਂ ਅੱਗੇ ਵਧਣਦਾਰ ਨਹੀਂ ਕਰਦੇ। ਇਹੋ ਕਾਰਨ ਹੈ ਉਹਨਾਂ ਦੀ ਸੰਗਤ ਨਾਲ ਮੋਹਰਲੇ ਕਲਾਕਾਰ ਨੂੰ ਕਦੀ ਕਿਸੇ ਔਕੜ ਨਾਲ ਵਾਹ ਨਹੀਂ ਪੈਂਦਾ ਅਤੇ ਉਹ ਆਪਣੀ ਪੂਰੀ ਖੁੱਲ੍ਹ ਨਾਲ ਕਲਾ ਦੇ ਨਵੇਂ ਰੰਗ ਵਿਖਾਉਣ ਵੱਲ ਧਿਆਨ ਲਾਈ ਰੱਖਦਾ ਹੈ। ਅੱਲਾ ਰੱਖੇ ਨੇ ਆਪਣੇ 2 ਪੁੱਤਰਾਂ ਨੂੰ ਤਬਲਾ ਸਿਖਾਇਆ ਹੈ। ਉਹਨਾਂ ਦਾ ਵੱਡਾ ਪੁੱਤਰ ਜ਼ਾਕਿਰ ਹੁਸੈਨ ਜਗਤ ਪੱਧਰ ਉੱਤੇ ਮਹਾਨ ਤਬਲੀਆ ਜਾਣਿਆ ਜਾਂਦਾ ਹੈ। ਹਿੰਦੁਸਤਾਨ ਅਤੇ ਹਿੰਦੁਸਤਾਨੋਂ ਬਾਹਰ ਸਾਰੀ ਦੁਨੀਆ ਉਹਨੂੰ ਅੱਲਾ ਰੱਖੇ ਦਾ ਵਾਰਸ ਮੰਨਦੀ। ਉਸਤਾਦ ਅੱਲਾ ਰੱਖੇ ਖਾਂ ਸੁਭਾਅ ਦੇ ਬਹੁਤ ਨਿੱਘੇ ਨੇ। ਜੁਗਤ ਪਾਣੀ 'ਚ ਬਹੁਤ ਬਰੀਕ ਰੂਹਦਾਰੀ ਕਰਦੇ ਨੇ। ਇੱਕ ਵਾਰੀ ਉਸਤਾਦ ਵਲੈਦ ਖਾਂ ਸਤਾਰੀਏ ਨਾਲ ਸੰਗਤ ਕਰਨ ਲਈ ਸਾਡੇ ਸਟੂਡੀਓ ਆਏ। 78 RPM ਤਵਿਆਂ ਦਾ ਜ਼ਮਾਨਾ ਸੀ। ਫੀਤੇਬੰਦੀ ਰਾਤੀ 10 ਵਜੇ ਚਾਲੂ ਹੋਈ। ਇੱਕ ਪਾਸਾ ਪੂਰਾ ਹੋ ਗਿਆ ਅਤੇ ਉਸਤਾਦ ਵਲੈਦ ਖਾਂ ਨੇ ਦੂਜੇ ਪਾਸੇ ਲਈ ਰਾਗ ਬਿਹਾਗ ਦੀ ਇੱਕ ਬੰਦਿਸ਼ ਹੋਈ। ਵਲੈਦ ਖਾਂ ਸਾਹਿਬ ਉਹ ਕਲਾਕਾਰ ਨੇ ਜਿਹੜੇ ਆਪਣੇ ਕੰਮ ਵਿੱਚ ਵੀ ਥੋੜ ਨਹੀਂ ਰਹਿਣ ਦਿੰਦੇ। ਬੰਦਿਸ਼ ਵਿੱਚ ਉਹ ਇੱਕ ਔਖਾ ਜਿਹਾ ਪਲਟਾ ਵਜਾਉਣਾ ਚਾਹੁੰਦੇ ਸਨ, ਪਰ ਕਰਨੀ ਰੱਬ ਦੀ। ਉਹਨਾਂ ਜਿੰਨੀ ਵਾਰੀ ਇਹ ਪਲਟਾ ਵਜਾਉਣਾ ਚਾਹਿਆ ਕੋਈ ਅੜਤਲ ਉਹਨਾਂ ਦਾ ਰਾਹ ਮਾਰ ਖਲੋਂਦੀ, ਪਰ ਉਹਨਾਂ ਉਸ ਵੇਲੇ ਤਾਈਂ ਫੀਤੇਬੰਦੀ ਪੂਰੀ ਨਹੀਂ ਹੋਣ ਦਿੱਤੀ ਜਦੋਂ ਤਾਈਂ ਉਹ ਪਲਟਾ ਆਪਣੀ ਮਰਜ਼ੀ ਮੁਜਬ ਵਜਾ ਨਹੀਂ ਲਿਆ। ਇੰਝ ਸਾਨੂੰ ਸਵੇਰ ਦੇ 3 ਵੱਜ ਗਏ। ਫੀਤੇਬੰਦੀ ਮਗਰੋਂ ਉਸਤਾਦ ਵਲੈਦ ਖਾਂ, ਉਹਨਾਂ ਦੇ ਸ਼ਾਗਿਰਦ ਅਰਵਿੰਦ ਪਾਰਖ, ਉਸਤਾਦ ਅੱਲਾ ਰੱਖੇ ਖਾਂ ਅਤੇ ਕਈ ਜਾਣਤਕਾਰ ਬੰਦਿਆਂ ਨੇ ਫੀਤੇਬੰਦ ਸ਼ਾਵਾਂ ਸੁਣੀਆਂ। ਸਾਰੇ ਕੰਮ ਤੋਂ ਰਾਜ਼ੀ ਸਨ। ਕੁਝ ਦਿਨਾਂ ਮਗਰੋਂ ਜਦੋਂ ਫੀਤੇਬੰਦੀ ਦੇ ਨਮੂਨੇ ਆਏ ਤਾਂ ਮੈਂ ਉਹਨਾਂ ਨੂੰ ਆਪਣੇ ਕਮਰੇ 'ਚ ਬਹਿ ਕੇ ਸੁਣਿਆ। ਮੈਂ ਨਾਲ ਉਂਗਲਾਂ ਉੱਤੇ ਮਾਤਰੇ ਗਿਣਦਾ ਪਿਆ ਸਾਂ। ਅਚਨਚੇਤ ਮੈਨੂੰ ਲੱਗਾ ਜਿਵੇਂ ਮੈਂ ਗਿਣਦਾ ਘੁਸ ਗਿਆ ਵਾਂ। ਮੈਂ ਮੁੱਢੋਂ ਫਿਰ ਲਾ ਦਿੱਤਾ, ਪਰ ਜਦੋਂ ਉਹ ਥਾਂ ਆਈ ਤਾਂ ਮੈਂ ਫਿਰ ਘੁਸ ਗਿਆ। ਘੜੀ ਮੁੜੀ ਸੁਣਨ ਅਤੇ ਗਿਣਨ ਨਾਲ ਪਤਾ ਲੱਗਾ ਜੋ ਉਸਤਾਦ ਅੱਲਾ ਰੱਖੇ ਨੇ ਉਸ ਪਲਟੇ ਦੀ ਸੰਗਤ ਕਰਦਿਆਂ 3 ਤਾਲ ਦਾ 16 ਮਾਤਰਿਆਂ ਦਾ ਚੱਕਰ 12 ਮਾਤਰਿਆਂ 'ਚ ਵਜਾਇਆ। ਮੈਂ ਡੌਰ-ਭੌਰ ਹੋ ਗਈ। ਏਡਾ ਵੱਡਾ ਹੰਢਿਆ ਵਰਤਿਆ ਕਲਾਕਾਰ
ਇਕੱਠੇ 4 ਮਾਤਰੇ ਹੀ ਖਾ ਗਏ। ਮੈਂ ਅਰਵਿੰਦ ਪਾਰਖ ਤੇ ਉਸਤਾਦ ਵਲੈਤ ਖਾਂ ਨੂੰ 10 ਪਾਏ ਤਾਂ ਉਹ ਵੀ ਹੱਕੇ ਬੱਕੇ ਰਹਿ ਗਏ। ਸਾਨੂੰ ਇਤਬਾਰ ਨਹੀਂ ਸੀ ਪਿਆ ਹੁੰਦਾ। ਵੇਖੋ ਏਡੇ ਜਾਣਕਾਰ ਲੋਕਾਂ ਨੂੰ ਵੀ ਸੁਣਿਆ ਪਤਾ ਨਹੀਂ ਲੱਗ ਸਕਿਆ। ਰੱਬੀ ਗੱਲ ਜੋ ਇਹ ਵਿਗਾੜ ਅਜਿਹੀ ਥਾਵੇਂ ਸੀ ਜਿੱਥੋਂ ਛੇਤੀ ਕੀਤਿਆਂ ਕੋਈ ਫੜ ਨਹੀਂ ਸੀ ਸਕਦਾ। ਵਲੈਤ ਖਾਂ ਹੋਰਾਂ ਉਂਝ ਵੀ ਸਤਾਰ ਬਹੁ ਰੂਹ ਨਾਲ ਵਜਾਈ ਹੋਈ ਸੀ। ਇਸ ਲਈ ਉਹ ਵੀ ਫੀਤੇਬੰਦੀ ਮੁੜ ਕੇ ਕਰਨੀ ਨਹੀਂ ਸਨ ਚਾਹੁੰਦੇ। ਉਹਨਾਂ ਸਾਨੂੰ ਇਹ ਤਵਾ ਉਂਝੇ ਹੀ ਬਾਜ਼ਾਰ ਵਿੱਚ ਕੱਢਣ ਦੀ ਖੁੱਲ੍ਹ ਦੇ ਦਿੱਤੀ। ਅੱਲਾ ਰੱਖੇ ਹੋਰਾਂ ਨਾਲ ਜਦੋਂ ਮੇਰੀ ਇਸ ਮਾਮਲੇ 'ਤੇ ਗੱਲ ਹੋਈ ਤਾਂ ਉਹ ਮੁਸਕਰਾਉਂਦਿਆਂ ਆਖਣ ਲੱਗੇ, ਭਰਮ ਨਾ ਕਰੋ, ਅਗਲੀ ਵਾਰੀ ਆਇਆ ਤਾਂ ਤੁਹਾਨੂੰ 4 ਮਾਤਰੇ ਵੱਧ ਦੇ ਜਾਵਾਂਗੇ। ਬਤਰ ਵਿੱਚ ਮੈਂ ਅੱਲਾ ਰੱਖੇ ਦਾ ਪੰਡਤ ਰਵੀ ਸ਼ੰਕਰ ਨਾਲ ਇੱਕ LP ਭਰਿਆ। ਇਸ ਮੌਕੇ 'ਤੇ ਹੀ ਮੈਂ ਉਸਤਾਦ ਅੱਲਾ ਰੱਖੇ ਨੂੰ ਜ਼ਾਕਿਰ ਹੁਸੈਨ ਨਾਲ ਜੁਗਲਬੰਦੀ ਭਰਾਉਣ ਲਈ ਆਖਿਆ। ਇਹ LP ਬਰੀਜਾ ਦੋਵਾਂ ਪਿਓ ਪੁੱਤਰਾਂ ਨੇ ਇਹਦੇ 'ਚ ਜਿਹੜਾ ਤਬਲਾ ਵਜਾਇਆ ਹੈ ਅਤੇ ਜਿਵੇਂ ਮੂੰਹੋਂ ਬੋਲਾਂ ਦੀ ਪੜ੍ਹਤ ਕੀਤੀ ਹੈ, ਉਹਨੇ ਇਹ ਤਬਲਾ ਜਾਣਤਕਾਰਾਂ ਲਈ ਕਲਾਸੀਕਲ ਸੰਗੀਤ ਦਾ ਇੱਕ ਸੁੱਚਾ ਨਮੂਨਾ ਬਣਾ ਦਿੱਤਾ ਹੈ। ਉਸਤਾਦ ਅੱਲਾ ਰੱਖਾ ਅਤੇ ਜ਼ਾਕਿਰ ਹੁਸੈਨ ਕਲਾ ਦੇ ਸਿਖਰਾਂ ਨੂੰ ਪੁੱਜੇ ਵਿਖਾਲੀ ਦਿੰਦੇ ਨੇ। ਮੁਸਲਮਾਨ ਕਲਾਕਾਰਾਂ ਦਾ ਵਾਧਾ ਹੈ ਆਪਣੀ ਕਲਾ ਅਤੇ ਘਰਾਨਾ ਰੀਤ ਦਾ ਬਹੁ ਪਾਲਣ ਕਰਦੇ ਨੇ ਅਤੇ ਇਹਦੇ ਲਈ ਸਿਰੋਂ ਪੈਰੋਂ ਲਾਹ ਕੇ ਮਿਹਨਤ ਵਿੱਚ ਰੁੱਝੇ ਰਹਿੰਦੇ ਨੇ। ਜ਼ਾਕਿਰ ਹੁਸੈਨ ਨਿੱਕੀ ਉਮਰੇ ਹੀ ਜਿਹੜੀਆਂ ਚੜ੍ਹਤਾਂ ਉੱਤੇ ਇਹਦੇ ਪਿੱਛੇ ਉਹਦੀ ਬੇਅੰਤ ਮਿਹਨਤ ਅਤੇ ਉਸਤਾਦ ਅੱਲਾ ਰੱਖੇ ਦੀ ਸਿਖਲਾਈ ਦਾ ਚੋਖਾ ਹੱਥ ਹੈ। ਅੱਲਾ ਰੱਖੇ ਹੋਰੀ ਵਰ੍ਹਿਆਂ ਬੱਧੀ ਮਾਹਮ ਦਰਗਾਹ ਦੇ 2 ਕਮਰਿਆਂ ਦੇ ਫਲੈਟ ਵਿੱਚ ਰਹਿ, ਪਰ ਹੁਣ ਉਹਨਾਂ ਦਾ ਵਸੇਬਾ ਬੰਬਈ ਦੇ ਸਭ ਤੋਂ ਮਹਿੰਗੇ ਇਲਾਕੇ ਵਿੱਚ ਇੱਕ ਢੇਰ ਵੱਡੇ ਫਲੈਟ ਵਿੱਚ। ਬਹੁਤ ਥੋੜ੍ਹਾ ਪੜ੍ਹੇ ਲਿਖੇ ਹੁੰਦਿਆਂ ਵੀ ਉਹ ਫਰਫਰ ਅੰਗਰੇਜ਼ੀ ਬੋਲਦੇ ਨੇ। ਇਹ ਉਹਨਾਂ ਦੇ ਵਿਲਾਇਤ ਅਮਰੀਕਾ ਵਿੱਚ ਰਹਿਣ ਅਤੇ ਹੋਰ ਵਿਦੇਸ਼ੀ ਦੌਰਿਆਂ ਦੀ ਕਰਾਮਾਤ ਹੈ। ਉਹਨਾਂ ਨੇ ਤਬਲੇ ਬਾਰੇ ਅੰਗਰੇਜ਼ੀ ਵਿੱਚ ਇੱਕ ਕਿਤਾਬ ਵੀ ਲਿਖੀ। ਉਸਤਾਦ ਅੱਲਾ ਰੱਖੇ ਦੇ ਪੁੱਤਰ ਧੀਆਂ ਚੋਖਾ ਪੜ੍ਹੇ ਹੋਏ ਨੇ। 2 ਵਰ੍ਹੇ ਪਹਿਲਾਂ ਦੀ ਗੱਲ ਹੈ, ਮੈਂ ਵਿਲਾਇਤ ਗਿਆ ਹੋਇਆ ਸਾਂ। ਅੱਲਾ ਰੱਖੇ ਹੋਰੀ ਵੀ ਉੱਥੇ ਹੀ ਸਨ। ਉਹਨਾਂ ਨੇ ਇੱਕ ਦਿਹਾੜੇ ਮੈਨੂੰ ਆਪਣੇ ਜਵਾਤਰੇ ਨਾਲ ਮਿਲਾਉਣ ਲਈ ਸੱਦਾ ਘੱਲਿਆ। ਉਹ ਜਦੋਂ ਬੰਬਈ ਹੁੰਦੇ ਨੇ ਤਾਂ ਮੇਰੇ ਸਣੇ ਹੋਰਨਾਂ ਯਾਰਾਂ ਬੇਲੀਆਂ ਦੀ ਪ੍ਰਾਹੁਣਾਚਾਰੀ ਦਾ ਕੋਈ ਨਾ ਕੋਈ ਪੱਜ ਬਣਾ ਲੈਂਦੇ ਨੇ। ਮਾਂ ਬੋਲੀ ਦਸੰਬਰ 91।